ਤੇ ਅੱਜ ਦੀਆਂ ਖਬਰਾਂ ਵੱਲ ਆਈਏ, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਵਨ ਆਫ ਦਾ ਲੋਐਸਟ ਰੇਟ ਆਫ ਹੋਮ ਓਨਰਸ਼ਿਪ ਆ, ਜੇ ਪੂਰੇ ਅਮਰੀਕਾ ਦੇ ਹਿਸਾਬ ਨਾਲ ਦੇਖਿਆ ਜਾਵੇ। 40 ਮਿਲੀਅਨ ਪਾਪੂਲੇਸ਼ਨ ਹੈਗੀ ਆ ਕੈਲੀਫੋਰਨੀਅਨਸ ਦੀ। ਸਿਰਫ 7 ਮਿਲੀਅਨ ਜਿਹੜੇ ਕੈਲੀਫੋਰਨੀਅਨਸ ਆ ਉਹਨਾਂ ਦੇ ਕੋਲ ਘਰ ਹੈਗੇ ਆ। ਇੱਕ ਰੂਬੀ ਹੋਮ ਲਗਜ਼ਰੀ ਰੀਅਲ ਸਟੇਟ ਐਨਾਲਾਈਜ਼ਡ, ਉਹਨਾਂ ਨੇ US ਸੈਂਸਸ ਡਾਟਾ ਲਿਆ, ਉਹ ਤੋਂ ਇਹ ਸਾਰਾ ਕੁਝ ਜਿਹੜਾ ਆ ਪਤਾ ਚੱਲਿਆ ਹੈਗਾ। USA ਦੀ ਜਿਹੜੀ ਮੇਨ ਸਟੇਟ ਆ, ਉੱਥੇ 32.71% ਹੋਮ ਓਨਰਸ਼ਿਪ ਆ। ਕੈਲੀਫੋਰਨੀਆ ਦੇ ਵਿੱਚ ਸਿਰਫ 18.35% ਹੋਮ ਓਨਰਸ਼ਿਪ ਆ। ਸੋ ਇਹਦਾ ਕਾਰਨ ਇਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਘਰਾਂ ਦੀਆਂ ਪ੍ਰਾਈਸਿਸ ਸਟਿਲ ਹਜੇ ਬਹੁਤ ਹਾਈ ਹੈਗੀਆਂ ਆ। ਤੇ ਜੀ ਇਹੀ ਰੀਜ਼ਨ ਆ ਵੀ ਕੈਲੀਫੋਰਨੀਆ ਦੇ ਵਿੱਚ ਜੋ ਹੋਮ ਓਨਰਸ਼ਿਪ ਆ ਉਹ ਬਹੁਤ ਘੱਟ ਆ। ਈਵਨ ਦੋ ਜੁਲਾਈ 2021 ਤੋਂ ਲੈ ਕੇ ਜੁਲਾਈ 2022 ਤੱਕ 3,43,000 ਲੋਕ ਜੋ ਆ ਉਹ ਕੈਲੀਫੋਰਨੀਆ ਤੋਂ ਮੂਵ ਹੋ ਚੁੱਕੇ ਹੈਗੇ। ਜੋ ਸਿੰਘ ਜੀ, ਜੇ ਦੇਖਿਆ ਜਾਵੇ ਨਾ ਵੀ LA ਸਾਈਡ ਹੋ ਗਈ, ਬੇ ਏਰੀਆ ਸਾਈਡ ਆ, ਜਿੱਥੇ ਸਭ ਤੋਂ ਜ਼ਿਆਦਾ ਜਨਸੰਖਿਆ ਆ, ਉੱਥੇ ਸਭ ਤੋਂ ਘੱਟ ਜਿਹੜੀ ਆ ਹੋਮ ਓਨਰਸ਼ਿਪ ਜਿਹੜੀ ਉਹ ਰਹਿੰਦੀ ਆ। ਕਿਉਂਕਿ ਉੱਥੇ ਰੈਂਟਲ ਪ੍ਰਾਪਰਟੀਜ਼, ਵੈਸੇ ਮਹਿੰਗਾਈ ਤੇ ਘਰਾਂ ਦੀਆਂ ਪ੍ਰਾਈਸਾਂ ਜਿਹੜੀਆਂ ਅਸਮਾਨ ਛੂੰਹਦੀਆਂ ਆ। ਰੈਗੂਲਰ ਜਿਹੜੀ ਘੱਟ ਵੇਜ ਦੇ ਉੱਤੇ ਕੰਮ ਕਰਨ ਵਾਲਿਆਂ ਦੇ ਲਈ ਸੰਭਵ ਨਹੀਂ ਹੋ ਪਾਉਂਦਾ ਵੀ ਉਹ ਘਰ ਦੇ ਜਿਹੜੇ ਉਹ ਓਨਰ ਬਣ ਸਕਣ। ਦੂਜੇ ਜਿਹੜੇ ਥੋੜੇ ਰੂਰਲ ਪੇਂਡੂ ਇਲਾਕਿਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਉੱਥੇ ਫਿਰ ਵੀ ਜਿਹੜੀ ਹੋਮ ਓਨਰਸ਼ਿਪ ਬੇ ਏਰੀਏ, LA ਸਾਈਡ, ਉਹਦੇ ਨਾਲੋਂ ਜ਼ਿਆਦਾ ਆ। ਅਗਲੀ ਹਰਜੀਤ ਸਿੰਘ, ਗੱਲ ਕਰਦੇ ਜਾਈਏ, ਟੈਨਸੀ ਦੇ ਵਿੱਚ ਜਿਹੜੇ ਗਨ ਕੰਟਰੋਲ ਨੂੰ ਲੈ ਕੇ ਉੱਥੇ ਕਾਫੀ ਪ੍ਰੋਟੈਸਟ ਹੋਏ ਸੀ। ਉੱਥੋਂ ਦੇ ਜਿਹੜੇ ਵਿਦਿਆਰਥੀ ਆ, ਉਹਨਾਂ ਨੇ ਜਿਹੜੇ ਸਟੇਟ ਹਾਊਸ ਆ ਉਹਦੇ ਵਿੱਚ ਵੀ ਜਾ ਕੇ ਮੁਜ਼ਾਹਰੇ ਕੀਤੇ, ਜਿਸ ਦੇ ਵਿੱਚ 3 ਜਿਹੜੇ ਡੈਮੋਕ੍ਰੇਟ ਪਾਰਟੀ ਦੇ ਰਿਪਰੈਜ਼ੈਂਟੇਟਿਵ ਸੀ ਉਹਨਾਂ ਨੇ ਵੀ ਹਿੱਸਾ ਲਿਆ ਸੀਗਾ। ਅੱਜ ਜਿਹੜੇ ਟੈਨਸੀ ਦੇ ਵਿੱਚ ਜਿੱਥੇ ਰਿਪਬਲਿਕਨਸ ਮੈਜੋਰਟੀ 'ਚ ਆ, ਜਿਸ ਨੂੰ ਉਹ ਕੰਟਰੋਲ ਕਰਦੇ ਆ, ਉੱਥੋਂ ਦੇ ਹਾਊਸ ਆਫ ਰਿਪਰੈਜ਼ੈਂਟੇਟਿਵ ਨੇ ਵੋਟ ਪਾ ਕੇ ਜਿਹੜੇ 2 ਡੈਮੋਕ੍ਰੇਟ ਪਾਰਟੀ ਦੇ ਸੀਗੇ ਰਿਪਰੈਜ਼ੈਂਟੇਟਿਵ, ਉਹਨਾਂ ਨੂੰ ਸਦਨ ਚੋਂ ਐਕਸਪੈਲ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਸੋ ਇਹ 3 ਵੱਖ-ਵੱਖ ਰਿਪਬਲਿਕਨ ਪਾਰਟੀ ਦੇ ਰਿਪਰੈਜ਼ੈਂਟੇਟਿਵ ਦੇ ਦੁਆਰਾ ਇਹਨਾਂ ਤਿੰਨਾਂ ਨੂੰ ਐਕਸਪੈਲ ਕਰਨ ਦੇ ਲਈ ਵੋਟ ਜਿਹੜੀ ਉਹ ਕਰਵਾਈ ਗਈ ਸੀਗੀ। ਤੇ ਕਿਉਂ? ਉਹਨਾਂ ਦਾ ਕਹਿਣਾ ਸੀਗਾ ਵੀ ਇਹਨਾਂ ਨੇ ਸਟੇਟ ਹਾਊਸ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਆ ਉਹਨਾਂ ਦੇ ਵਿੱਚ ਹਿੱਸਾ ਲਿਆ ਆ। ਇਸ ਟਾਈਮ ਉੱਥੇ ਨੌਜਵਾਨ ਜਿਹੜੇ ਖਾਸ ਕਰਕੇ ਵਿਦਿਆਰਥੀ ਉਮਰ ਵਰਗ ਦੇ ਵਿੱਚ ਲੋਕਾਂ 'ਚ ਖਾਸਾ ਗੁੱਸਾ ਆ, ਕਿਉਂਕਿ ਰੀਸੈਂਟਲੀ ਹੋਈ ਮਾਸ ਸ਼ੂਟਿੰਗ ਤੋਂ ਬਾਅਦ ਦੇ ਵਿੱਚ ਗਨ ਕੰਟਰੋਲ ਨੂੰ ਲੈ ਕੇ ਮੰਗ ਕਰ ਰਹੇ ਸੀਗੇ, ਪਰ ਉੱਥੋਂ ਦੀ ਜਿਹੜੀ ਮੈਜੋਰਟੀ ਸੱਤਾਧਾਰੀ ਧਿਰ ਆ ਉਹ ਇਸ ਦੇ ਉੱਤੇ ਕਹਿੰਦੀ ਆ ਵੀ ਗਨ ਕੰਟਰੋਲ ਇੱਦਾਂ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਆ। ਸੋ 2 ਜਿਹੜੇ ਡੈਮੋਕ੍ਰੇਟ ਪਾਰਟੀ ਦੇ ਕਹਿ ਸਕਦੇ ਵੀ ਮੈਂਬਰ ਆ, ਉਹਨਾਂ ਨੂੰ ਸਦਨ ਤੋਂ ਬਾਹਰ ਜਿਹੜਾ ਉਹ ਕਰ ਦਿੱਤਾ ਗਿਆ ਹੈ। ਉਹਨਾਂ ਨੇ ਇੱਕ ਤੀਜਾ ਪਰਸਨ ਜੋ ਗਲੋਰੀਆ ਜੌਨਸਨ ਆ, ਉਹਨੂੰ ਵੀ ਰਿਮੂਵ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਨਹੀਂ ਕਰ ਸਕੇ ਹੈਗੇ। ਸੋ ਉੱਥੇ ਪੂਰਾ ਲੋਕਾਂ ਨੇ ਜਿਹੜਾ ਆ ਟੈਨਸੀ ਦੀ ਜਿਹੜੀ ਪਾਰਲੀਮੈਂਟ ਹੈਗੀ ਆ, ਉੱਥੇ ਦਾ ਜਿਹੜਾ ਹਾਊਸ ਆ ਉਹਨੂੰ ਪੂਰੀ ਤਰ੍ਹਾਂ ਘੇਰਿਆ ਸੀਗਾ ਪਾਇਆ ਹੋਇਆ ਹੈ। ਜੀ।